ਪੰਜਾਬੀ ਰੇਡੀਓ ਜੋ ਐਸ ਸੁਣ ਰਿਹਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਪੰਜਾਬੀ ਰੇਡੀਓ ਜੋ ਐਸ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਪ੍ਰਵੀਨ ਜੀ। ਦੱਸਣਗੇ ਕੁਝ ਕੁ ਖਬਰਾਂ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ, ਕੀ ਅਖਬਾਰਾਂ ਦੀਆਂ ਸੁਰਖੀਆਂ ਕਹਿੰਦੀਆਂ ਨੇ। ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਜਰਨੈਲ ਸਿੰਘ ਲਿਨਬਰਟ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਅਮਰਜੀਤ ਸਿੰਘ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਤੇ ਜੀ ਪ੍ਰਵੀਨ ਜੀ, ਕੁਛ ਕੁ ਖਬਰਾਂ ਤੇ ਝਾਤ ਮਾਰਾਂਗੇ। ਜ਼ਿਮਨੀ ਚੋਣਾਂ ਸੀਗੀਆਂ ਪੰਜਾਬ ਦੇ ਵਿੱਚ, ਤੇ ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਹਾਂਜੀ, ਜ਼ਿਮਨੀ ਚੋਣਾਂ ਦੀ ਜਿਹੜੀ ਵੋਟਾਂ ਦੀ ਗਿਣਤੀ ਹੈ ਉਹ ਅੱਜ ਹੋਣੀ ਹੈ। ਤੇ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਸੀਗੀਆਂ ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸੀਗੀਆਂ। ਦੁਪਹਿਰ ਤੱਕ ਤਕਰੀਬਨ ਜਿਹੜੀ ਸਥਿਤੀ ਉਹ ਸਾਫ਼ ਹੋ ਜੂਗੀ। ਜ਼ਿਮਨੀ ਚੋਣਾਂ ਜਿਹੜੀਆਂ ਨੇ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਲਈ ਵਿਕਾਰ ਦਾ ਸਵਾਲ ਬਣੀਆਂ ਹੋਈਆਂ ਨੇ। ਇਹ ਜਿਹੜੀਆਂ ਚੋਣਾਂ ਨੇ ਕਈ ਵੱਡੀਆਂ ਹਸਤੀਆਂ ਦਾ ਸਿਆਸੀ ਭਵਿੱਖ ਵੀ ਤੈਅ ਕਰਨਗੀਆਂ। ਇਹਦੇ 'ਚ ਜਿਹੜੇ ਕਪਤਾਨ ਸਾਹਿਬ ਦੇ ਕੈਪਟਨ ਨੇ, ਸਿਆਸੀ ਸਕੱਤਰ ਸੁਰਜੀਤ ਸਿੰਘ ਸੰਧੂ, ਉਹ ਵੀ ਇਹਨਾਂ ਚੋਣਾਂ ਦੇ ਵਿੱਚ ਕਿਸਮਤ ਅਜ਼ਮਾ ਰਹੇ ਨੇ। ਔਰ ਉਸ ਦੇ ਨਾਲ ਮਨਪ੍ਰੀਤ ਸਿੰਘ ਗਿਆਲੀ, ਸਾਬਕਾ IAS ਬਲਵਿੰਦਰ ਸਿੰਘ ਧਾਲੀਵਾਲ, ਡਾਕਟਰ ਰਾਜ ਸਿੰਘ ਬੀਬੀਪੁਰਾ ਕਾਂਗਰਸ ਦੇ ਜਲਾਲਾਬਾਦ ਤੋਂ ਉਮੀਦਵਾਰ ਰਵਿੰਦਰ ਸਿੰਘ ਆਮਲਾ, ਇਸੇ ਤਰ੍ਹਾਂ ਰਜੇਸ਼ ਬਾਘਾ, ਜੰਗੀ ਲਾਲ ਜਿਹੜੇ ਉਮੀਦਵਾਰ ਆ ਇਹਨਾਂ ਚੋਣਾਂ ਦੇ ਵਿੱਚ ਖੜੇ ਹੋਏ ਆ। ਤੇ ਇਹ ਜਿਹੜੀਆਂ ਨਤੀਜੇ ਅੱਜ ਦੇ, ਇਹ ਇਹਨਾਂ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਔਰ ਦੂਜੀ ਗੱਲ ਹੈ, ਸਿਆਸੀ ਪਾਰਟੀਆਂ ਦੀ ਵੀ ਜਿਹੜੀ ਸ਼ਾਖ ਆ ਉਹ ਦਾਅ ਤੇ ਲੱਗੀ ਹੋਈ ਆ। ਸੱਤਾਧਾਰੀ ਧਿਰ ਕਾਂਗਰਸ ਆ, ਭਾਵੇਂ ਉਹਨਾਂ ਕੋਲੇ 78 ਸੀਟਾਂ ਨੇ ਵਿਧਾਨ ਸਭਾ ਦੀਆਂ, 78 ਉਹਨਾਂ ਕੋਲੇ ਨੁਮਾਇੰਦੇ ਨੇ, MLAs ਨੇ, ਬਸ ਫਿਰ ਵੀ ਇਹ ਜਿਹੜੀਆਂ ਚੋਣਾਂ ਨੇ ਇਹ ਤੈਅ ਕਰਨੀਆਂ ਕਿ ਕੀ ਕਾਂਗਰਸ ਦੇ 3 ਮਹੀਨਿਆਂ ਦੇ ਕਾਰਜਕਾਲ ਤੋਂ ਲੋਕ ਸੁਖੀ ਨੇ, ਲੋਕ ਸੌਖੇ ਨੇ, ਲੋਕ ਕੀ ਸੋਚਦੇ ਨੇ। ਤੇ ਇਹਨਾਂ ਚੋਣਾਂ ਦੇ ਨਤੀਜੇ ਇਸ ਗੱਲ ਤੇ ਮੁਨਸਰ ਨੇ। ਕਾਂਗਰਸ ਦੀ ਸ਼ਾਖ ਦਾਅ ਤੇ ਲੱਗੀ ਹੋਈ ਹੈ, ਕੈਪਟਨ ਸਾਹਿਬ ਦੀ ਸ਼ਾਖ ਖੁਦ ਹੀ ਦਾਅ ਤੇ ਲੱਗੀ ਹੋਈ ਹੈ। ਇਸੇ ਕਰਕੇ ਉਹਨਾਂ ਨੇ ਰੋਡ ਸ਼ੋਅ ਕੀਤੇ ਆ। ਇਸੇ ਤਰ੍ਹਾਂ ਅਕਾਲੀ ਦਲ ਆ, ਅਕਾਲੀ ਦਲ ਦੀ ਜੇ ਮੈਂ ਗੱਲ ਕਰਾਂ ਤਾਂ ਅਕਾਲੀ ਦਲ ਜਦੋਂ ਤੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਆ ਤੇ ਅਕਾਲੀ ਦਲ ਹਾਸ਼ੀਆਗ੍ਰਸਤ ਆ। ਉਸ ਤੋਂ ਬਾਅਦ ਭਾਵੇਂ ਨਗਰ ਕੌਂਸਲ ਦੀਆਂ ਚੋਣਾਂ ਹੋਣ, ਭਾਵੇਂ ਬਲਾਕ ਸੰਮਤੀ ਦੀਆਂ ਚੋਣਾਂ ਹੋਣ, ਭਾਵੇਂ ਹੋਰ ਚੋਣਾਂ ਹੋਣ, ਅਕਾਲੀ ਦਲ ਨੇ ਉਹਨਾਂ ਚੋਣਾਂ ਦੇ ਵਿੱਚ ਬਿਨਾਂ ਲੋਕ ਸਭਾ ਚੋਣਾਂ ਦੇ ਵਿੱਚ 2 ਸੀਟਾਂ ਜਿੱਤਣ ਤੋਂ ਇਲਾਵਾ ਹੋਰ ਕੱਖ ਨਹੀਂ ਕੀਤਾ। ਹਰੇਕ ਚੋਣ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਘਟਿਆ। ਹਰੇਕ ਚੋਣ ਨੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਜਾ ਕੇ ਠਿੱਬੀ ਲਾਈ ਹੈ, ਜਿੰਨੀਆਂ ਵੀ ਚੋਣਾਂ ਹੋਈਆਂ, ਪੰਚਾਇਤੀ ਚੋਣਾਂ ਜਾਂ ਹੋਰ ਚੋਣਾਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ MP ਬਣਿਆ ਵਾ, ਭਗਵੰਤ ਮਾਨ। ਉਸ ਤੋਂ ਬਾਅਦ ਜਿਹੜੇ 3 ਸੀਗੇ ਬਾਕੀ ਦੇ ਉਹ ਵੀ ਹਾਰ ਗਏ। ਔਰ ਬਹੁਤੇ ਥਾਈਂ ਜਿਹੜੇ ਉਮੀਦਵਾਰ ਆ ਉਹਨਾਂ ਦੀ ਜ਼ਮਾਨਤ ਤੱਕ ਜ਼ਬਤ ਦੀ ਨੌਬਤ ਆਈ ਆ। ਕਈ ਥਾਈਂ ਅਕਾਲੀ ਦਲ ਅੱਗੇ ਲੰਘ ਗਿਆ, ਅਕਾਲੀ ਦਲ ਦੇ ਉਮੀਦਵਾਰ ਅੱਗੇ ਲੰਘੇ। ਹੁਣ ਜਲਾਲਾਬਾਦ ਜਿਹੜਾ ਵਾ ਉੱਥੇ ਸੁਖਬੀਰ ਬਾਦਲ ਲੋਕ ਸਭਾ ਚੋਣ ਲੜ ਕੇ ਲੋਕ ਸਭਾ ਦੇ ਵਿੱਚ ਪਹੁੰਚ ਚੁੱਕੇ ਆ। ਜਲਾਲਾਬਾਦ ਜਿਹੜੀ ਸੀਟ ਆ ਬਾਦਲ ਪਰਿਵਾਰ ਦੀ ਸ਼ਾਖ ਉੱਥੇ ਦਾਅ ਤੇ ਲੱਗੀ ਹੋਈ ਆ। ਕਾਂਗਰਸ ਨੂੰ ਲੱਗਦਾ ਕਿ ਸ਼ਾਇਦ ਉੱਥੇ ਜੇ ਅਸੀਂ ਆਪਦਾ ਜਾਦੂ ਦਿਖਾਉਣੇ ਆ, ਸਾਡਾ ਉਮੀਦਵਾਰ ਜਿੱਤਦਾ, ਤਾਂ ਸਾਡੇ ਲਈ ਇਹ ਕਿਤੇ ਨਾ ਕਿਤੇ ਮੈਸੇਜ ਆਊਗਾ ਲੋਕਾਂ ਦੇ ਵਿੱਚ ਕਿ ਵਾਕਈ ਲੋਕ ਕਾਂਗਰਸ ਤੋਂ ਸੁਖੀ ਨੇ। ਸੁਨੀਲ ਜਾਖੜ ਦੀ ਉੱਥੇ ਸ਼ਾਖ ਦਾਅ ਤੇ ਲੱਗੀ ਹੋਈ ਹੈ, ਕਿਉਂਕਿ ਸੁਨੀਲ ਜਾਖੜ 3 ਵਾਰੀ ਹਾਰ ਚੁੱਕੇ ਆ। ਇੱਕ ਵਾਰੀ ਉਹ ਹਬੋਰ ਤੋਂ ਹਾਰ ਚੁੱਕੇ ਆ, ਫਿਰ ਉਹ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਜਿੱਤਿਆ, ਫਿਰ ਉਹ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਹਾਰ ਚੁੱਕੇ ਆ। ਇਸ ਕਰਕੇ ਉਹਨਾਂ ਦੀ ਸ਼ਾਖ ਦਾਅ ਤੇ ਲੱਗੀ, ਕਿਉਂਕਿ ਜਲਾਲਾਬਾਦ ਉਹਨਾਂ ਦੇ ਹਬੋਰ ਦੇ ਨਾਲ ਪੈਂਦਾ, ਕਾਂਗਰਸ ਦੇ ਉਹ ਪ੍ਰਧਾਨ ਨੇ। ਤਾਂ ਜਿਹੜੀਆਂ ਚੋਣ ਨਤੀਜੇ ਆ, ਬੇਸ਼ੱਕ ਆਉਣ ਤਾਂ ਕੁਛ, ਕਿਉਂਕਿ ਜਿਹੜੀ ਕਿਸਮਤ ਆ ਉਮੀਦਵਾਰਾਂ ਦੀ ਉਹ ਬੰਦ ਹੋ ਚੁੱਕੀ ਆ, ਪਰ ਕਿਤੇ ਨਾ ਕਿਤੇ ਉਮੀਦਵਾਰਾਂ ਦੀ ਕਿਸਮਤ ਆ, ਉਮੀਦਵਾਰਾਂ ਦਾ ਜਿਹੜਾ ਭਵਿੱਖ ਆ ਉਹ ਘੱਟਦਾ ਤੇ ਲੱਗਿਆ। ਸਿਆਸੀ ਪਾਰਟੀਆਂ ਦਾ ਭਵਿੱਖ ਹੁਣ ਆਮ ਆਦਮੀ ਪਾਰਟੀ ਜੇਕਰ ਇੱਕ ਸੀਟ ਵੀ ਨਹੀਂ ਨਿਕਲਦੀ ਜਾਂ ਕਿਤੇ ਜ਼ਮਾਨਤ ਜ਼ਬਤ ਦੀ ਨੌਬਤ ਆਉਂਦੀ ਆ ਤਾਂ ਪਾਰਟੀ ਨੂੰ ਫਿਰ ਤੋਂ ਸੋਚਣਾ ਪਏਗਾ ਕਿ ਅਸੀਂ ਕੀ ਕਰੀਏ। ਇਸੇ ਤਰ੍ਹਾਂ ਅਕਾਲੀ ਦਲ ਹੈ, 4 ਸੀਟਾਂ ਨੇ। ਅਕਾਲੀ ਦਲ ਦੀ ਭਾਜਪਾ ਦੇ ਨਾਲ ਅੰਦਰ ਖਾਤੇ ਵਿਰੋਧ ਵੀ ਚੱਲਿਆ। ਇਸ ਫਗਵਾੜਾ ਜਾਂ ਮੁਕੇਰੀਆਂ ਦੇ ਵਿੱਚ ਭਾਜਪਾ ਦੇ ਨਾਲ ਅਕਾਲੀ ਦਲ ਦੇ ਜਿਹੜੇ ਬੰਦੇ ਉਸ ਤਰ੍ਹਾਂ ਨਹੀਂ ਤੁਰੇ ਜਿਵੇਂ ਤੁਰਨਾ ਚਾਹੀਦਾ ਸੀਗਾ। ਸੋ ਕੁੱਲ ਮਿਲਾ ਕੇ ਜੇਕਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਵਕਾਰ ਦਾਅ ਤੇ ਲੱਗਿਆ ਤਾਂ ਵਕਾਰ ਭਾਜਪਾ ਤੇ ਕਾਂਗਰਸ ਦਾ ਵੀ ਘੱਟ ਦਾਅ ਤੇ ਨਹੀਂ ਲੱਗਿਆ। ਜੀ ਬਿਲਕੁਲ। ਸ਼ਾਇਦ ਇਹਨਾਂ ਨੇ ਇਹ ਸੀਟਾਂ ਤਾਂ 4 ਵੰਡੀਆਂ ਹੋਣੀਆਂ ਆ, 2 ਤੇਰੀਆਂ ਤੋਂ ਮੇਰੀਆਂ। ਦੇਖੋ ਥੋੜ੍ਹੀ ਦੇਰ ਤੱਕ ਪਤਾ ਲੱਗ ਜਾਊਗਾ। ਅੱਗੇ ਗੈਂਗਸਟਰਾਂ ਦੀ ਜੇ ਗੱਲ ਕਰੀਏ, ਜਾਂ ਉਹ ਜੇਲ੍ਹ ਵਿੱਚ ਹੁੰਦੇ ਆ ਜਾਂ ਉਹ ਪੰਜਾਬ ਦੇ ਵਿੱਚ ਘੁੰਮਦੇ ਆ ਤੇ ਹੁਣ ਵਿਦੇਸ਼ ਉਡਾ ਰਹੀਆਂ ਆ, ਤੇ ਪੁਲਿਸ ਦੀ ਨੀਂਦ ਆ ਜਿਹੜੀ ਉੱਡੀ ਰਹਿੰਦੀ ਹੈ। ਦੇਖੋ ਅਸਲ ਦੇ ਵਿੱਚ ਗੱਲ ਕੀ ਹੈ ਨਾ ਕਿ ਇੱਕ ਟੈਕਨੀਕਲ ਇਹਨਾਂ ਨੇ ਚਲਾਕੀ ਫੜੀ ਹੋਈ ਹੈ ਗੈਂਗਸਟਰਾਂ ਨੇ। ਉਹ ਇਹ ਹੈ ਕਿ
ਦੂਜੇ ਜਿਹੜੇ ਰਾਜ ਆ ਉਹਨਾਂ ਤੋਂ ਪਾਸਪੋਰਟ ਬਣਾ ਲੈਂਦੇ ਆ ਤੇ ਦੇਸ਼ ਭੱਜਣ ਦਾ ਹੁਣ ਇਹਨਾਂ ਨੇ ਨਵਾਂ ਰਾਹ ਲੱਭ ਲਿਆ। ਹੁਣ ਦੇਖੋ ਜਿਹੜਾ ਗੈਂਗਸਟਰ ਸੁਖਪ੍ਰੀਤ ਬੁੱਢਾ ਸੀ ਜਾਂ ਗੌਰਵ ਪਟਿਆਲ ਸੀ, ਇਹਨਾਂ ਨੂੰ ਅਰਮੀਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ ਹੋਰ ਬਥੇਰੇ ਜਿਹੜੇ ਨੇਪਾਲ ਦੇ ਰਸਤੇ ਰਾਹੀਂ ਬਾਹਰ ਭੱਜਣ ਦਾ। ਹੁਣ ਜਿਹੜੀ ਇਹਨਾਂ ਮਾਮਲਿਆਂ ਨੇ ਨਾ, ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਆ, ਪੰਜਾਬ ਪੁਲਿਸ ਦੀ ਨਵੀਂ ਚੁਣੌਤੀ ਖੜੀ ਕੀਤੀ। ਵੈਸੇ ਤਾਂ ਪੰਜਾਬ ਪੁਲਿਸ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਆ, ਤੁਹਾਨੂੰ ਪਤਾ ਹੀ ਉਹਦੇ ਹਾਲਾਤ ਕੀ ਨੇ, ਹਨਾ। ਤਾਂ ਹੁਣ ਜਿਹੜਾ ਗੁਰਜੀਤ ਸਿੰਘ ਲਾਡਾ ਕੋਈ ਗੈਂਗਸਟਰ ਹੈ, ਉਹਨੇ ਉੱਤਰ ਪ੍ਰਦੇਸ਼ ਦੇ ਵਿੱਚ ਸ਼ਹਿਰ ਪੈਂਦਾ ਇੱਕ ਬਰੇਲੀ, ਉੱਥੋਂ ਤੇ ਰਜਵਿੰਦਰ ਸਿੰਘ ਬਿੱਟਾ ਨੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੇ ਗੋਪੀ ਘਣਸ਼ਾਮਪੁਰੀ ਇੱਕ ਗੈਂਗਸਟਰ ਦਾ, ਉਹਨੇ ਬਰੇਲੀ ਦੇ ਵਿੱਚ ਪਾਸਪੋਰਟ ਅਪਲਾਈ ਕੀਤਾ ਸੀ। ਪਰ ਪੁਲਿਸ ਨੂੰ ਮੌਕੇ ਤੇ ਪਤਾ ਲੱਗ ਗਿਆ ਕਿ ਪੁਲਿਸ ਨੇ ਇਹਨਾਂ ਦੀ ਜਿਹੜੀ ਚਲਾਕੀ ਸੀ ਉਹ ਫੜ ਲਈ। ਇਸੇ ਤਰ੍ਹਾਂ ਜਿਹੜਾ ਸੁਖਪ੍ਰੀਤ ਬੁੱਢਾ ਵਾ, ਉਹਨੇ ਦੁਬਈ ਦੇ ਵਿੱਚ ਇੱਕ ਸਫਾਰਤਖਾਨਾ, ਉੱਥੋਂ ਪਾਸਪੋਰਟ ਜਿਹੜਾ ਨਿਊ ਕਰਵਾ ਲਿਆ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਲਈ ਖੁਫੀਆ ਏਜੰਸੀਆਂ ਵਿੱਚ ਫਿਰ ਸੁਖਪ੍ਰੀਤ ਬੁੱਢਾ ਤੇ ਗੌਰਵ ਪਟਿਆਲ ਨੂੰ ਅਰਮੀਨੀਆ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਸੀਗਾ। ਸੋ ਜਿਹੜੇ ਦੋਨੇ ਗੈਂਗਸਟਰ ਹਾਲ ਦੀ ਘੜੀ ਅਰਮੀਨੀਆ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਇਹਨਾਂ ਨੂੰ ਹੁਣ ਸ਼ਾਇਦ ਦੇਖਦੇ ਕਦੋਂ ਇਹਨਾਂ ਨੂੰ ਪੰਜਾਬ ਲਿਆਇਆ ਜਾਣਾ ਜਾਊਗਾ। ਪੁਲਿਸ ਦੀ ਜਿਹੜੀ ਜਾਂਚ ਆ ਉਹ ਕਹਿੰਦੀ ਹੈ ਕਿ ਗੁਰਜੀਤ ਲਾਡੇ ਵਰਗੇ ਜਾਂ ਦਵਿੰਦਰ ਸਿੰਘ ਵਰਗੇ ਇਹ ਆਪਣੀ ਅਸਲ ਪਛਾਣ ਛੁਪਾ ਲੈਂਦੇ ਆ ਤੇ ਹੋਰਨਾਂ ਤਾਂ ਨਾਵਾਂ ਤੇ ਪਾਸਪੋਰਟ ਹਾਸਲ ਕਰ ਲੈਂਦੇ ਆ। ਸੁਖਪ੍ਰੀਤ ਬੁੱਢਾ ਕਈ ਵਾਰੀ ਦੁਬਈ ਜਾਇਆ ਤੇ ਪੁਲਿਸ ਲਈ ਇਹ ਫਿਕਰਮੰਦ ਦਾ ਵਿਸ਼ਾ ਬਣਿਆ ਹੋਇਆ ਹੈ। ਗੈਂਗਸਟਰ ਪਾਸਪੋਰਟ ਨਵਿਆ ਲੈਂਦੇ ਆ ਤੇ ਉੱਥੋਂ ਫਿਰ ਗਾਂਹ ਦੀ ਗਾਂਹ ਨਿਕਲ ਜਾਂਦੇ ਆ, ਨੇਪਾਲ ਦੇ ਰਸਤੇ, ਦੁਬਈ ਦੇ ਰਸਤੇ, ਅਰਮੀਨੀਆ ਜਿਵੇਂ ਚੱਲ ਗਏ ਆ। ਸੋ ਦੂਜੀ ਗੱਲ ਇਹ ਹੈ ਕਿ ਜਿਹੜੇ ਅਸਲ ਅਧਿਕਾਰੀ ਆ ਪੰਜਾਬ ਪੁਲਿਸ ਦੇ ਜਿਹੜੇ ਜਾਂਚ ਕਰਦੇ ਆ, ਉਹ ਕਹਿੰਦੇ ਕਿ ਗੈਂਗਸਟਰਾਂ ਵੱਲੋਂ ਨਾਮ ਬਦਲ ਕੇ ਪਾਸਪੋਰਟ ਹਾਸਲ ਕਰਨਾ ਗੰਭੀਰ ਮਾਮਲਾ ਹੈ, ਕਿਉਂਕਿ ਪਾਸਪੋਰਟ ਆਮ ਬੰਦੇ ਨੂੰ ਸੌਖਾ ਹਾਸਲ ਨਹੀਂ ਹੁੰਦਾ। ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮੁੱਦੇ ਉੱਤੇ ਬਕਾਇਦਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਜਾਂ ਖੂਫੀਆ ਏਜੰਸੀਆਂ ਦੇ ਨਾਲ ਮੀਟਿੰਗਾਂ ਤੱਕ ਕਰ ਚੁੱਕੇ ਆ। ਉਹ ਕਹਿੰਦੇ ਕਿ ਯਾਰ ਕੌਮਾਂਤਰੀ ਹਵਾਈ ਅੱਡਿਆਂ ਤੇ ਸਧਾਰਨ ਬੰਦੇ ਦੀ ਖੱਜਲ ਖੁਆਰੀ ਦੀਆਂ ਰਿਪੋਰਟਾਂ ਆਮ ਆਉਂਦੀਆਂ, ਪਰ ਇਹ ਕਿਉਂ ਨਹੀਂ ਫੜੇ ਜਾਂਦੇ? ਸੋ ਉਹ ਕਹਿੰਦੇ ਕਿ ਗੱਲ ਕੀ ਹੈ ਕਿ ਸਰਕਾਰੀ ਅਮਲੇ ਦੀ ਮਿਲੀ ਭੁਗਤ ਹੈ ਜਿਹਦੇ ਨਾਲ ਸਾਰਾ ਕੁਝ ਹੁੰਦਾ ਹੈ। ਸੋ ਇਸ ਸਮੇਂ ਜੇ ਗਿਣਤੀ ਕਰੀਏ ਨਾ ਆਪਾਂ ਪੋਟਿਆਂ ਤੇ, ਤਾਂ ਦਰਜਨ ਤੋਂ ਵੱਧ ਜਿਹੜੇ ਗੈਂਗਸਟਰ ਇਹ ਸਾਥੀਆਂ, ਸਗੋਂ ਅੱਧੀ ਦਰਜਨ ਦੇ ਕਰੀਬ ਗੈਂਗਸਟਰ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਤਾਂ ਜਾ ਚੁੱਕੇ ਆ, ਪਰ ਬਹੁਤੇ ਇਹ ਜਿਹੇ ਜਿਹੜੇ ਇਸ ਤਰ੍ਹਾਂ ਦੇ ਨਾਲ ਜੁਗਾੜ ਲਾ ਕੇ ਬਾਹਰ ਫਰਾਰ ਹੋ ਗਏ ਆ। ਹੁਣ ਦੇਖੋ ਬਾਹਰੋਂ ਪੈਸੇ ਲੈ ਆਉਂਦੇ ਆ, ਬਾਹਰੋਂ ਇਹ ਆਪਦੀ ਜਾਂਚ ਕਰ ਰਿਹਾ, ਦਾਅਵੇ ਕਰ ਰਿਹਾ ਕਿ ਅਸੀਂ ਇੱਦਾਂ ਕਰਾਂਗੇ, ਆਹ ਕਰਾਂਗੇ, ਫਲਾਂ ਕਰਾਂਗੇ, ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਪੰਜਾਬ ਪੁਲਿਸ ਵਾਲੇ। ਪਰ ਨਾਭਾ ਜੇਲ੍ਹ ਤੇ ਇਹਨਾਂ ਦੀ ਆਪਦੀ ਹੈ। ਨਾਭਾ ਜੇਲ੍ਹ ਗੈਂਗਸਟਰਾਂ ਨੇ ਤੋੜ ਕੇ ਉੱਥੋਂ ਫਰਾਰ ਹੋ ਗਏ ਸੀ 3-4 ਜਾਣੇ। ਉਦੋਂ ਇਹਨਾਂ ਦੇ ਪ੍ਰਬੰਧ ਕੀਤੇ ਸੀਗੇ। ਗੈਂਗਸਟਰ ਸ਼ਰੇਆਮ ਜੇਲ੍ਹਾਂ ਦੇ ਵਿੱਚੋਂ ਫਰੌਤੀਆਂ ਲੈਂਦੇ ਆ, ਜੇਲ੍ਹਾਂ ਦੇ ਵਿੱਚੋਂ ਆਪਦੇ ਕਾਰੋਬਾਰ ਕਰ ਰਹੇ। ਉਹਨਾਂ ਨੂੰ ਹੱਥ ਕਦੋਂ ਪਾਉਣਗੇ? ਜੇਲ੍ਹਾਂ ਦੇ ਵਿੱਚ ਨਸ਼ਾ ਜਾ ਰਿਹਾ, ਜੇਲ੍ਹਾਂ ਦੇ ਵਿੱਚ ਸਰਿੰਜਾਂ, ਇੱਕੋ ਜਿਹੀਆਂ ਸਰਿੰਜਾਂ ਲਾ ਕੇ ਜਿਹੜੇ ਕੈਦੀ ਆ ਉਹ ਏਡਜ਼ ਹੋਈ ਪਈ ਹੈ, ਕਈਆਂ ਨੂੰ ਕਾਲਾ ਪੀਲੀਆ ਹੋਇਆ ਪਿਆ। ਸੋ ਇਹ ਜਿਹੜੀਆਂ ਗੱਲਾਂ ਨੇ, ਬੇਸ਼ੱਕ ਇਹ ਟੈਕਨੀਕ ਆ, ਜਾਂਚਾਂ ਨੇ, ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਪੈਦਲ, ਅਸੀਂ ਇਹਨਾਂ ਦੇ ਵਿਰੋਧੀ ਨਹੀਂ ਆ। ਬਟ ਗੱਲ ਇਹ ਹੈ ਕਿ ਜਿਹੜਾ ਬੰਦਾ ਤੁਹਾਡੀ ਗਿਰਫਤ ਦੇ ਵਿੱਚ ਆ ਗਿਆ, ਘੱਟੋ ਘੱਟ ਉਹਨੂੰ ਤਾਂ ਇਸ ਤਰੀਕੇ ਨਾਲ ਤੁਸੀਂ ਹੈਂਡਲ ਕਰੋ, ਘੱਟੋ ਘੱਟ ਉਹਨੂੰ ਤਾਂ ਇਸ ਤਰੀਕੇ ਨਾਲ ਸੰਭਾਲੋ ਕਿ ਉਹ ਬੰਦਾ ਮੁਖਤਾਰਾ ਦੇ ਵਿੱਚ ਵਾਪਸੀ ਕਰੇ। ਜੀ ਬਿਲਕੁਲ ਜੀ, ਇੱਦਾਂ ਦਾ ਕੰਮ ਨਹੀਂ ਕਰਨਗੇ। ਅੱਗੇ ਕਣਕਾਂ ਦੀ ਜੇ ਗੱਲ ਕਰੀਏ ਤਾਂ ਸੋਨੇ ਰੰਗੀਆਂ ਕਣਕਾਂ ਦੀ ਸਰਕਾਰ ਨੇ ਚਮਕ ਘਟਾਈ। ਦੇਖੋ ਜੀ, ਗੱਲ ਅਸਲ ਦੇ ਵਿੱਚ ਇਹ ਹੈ ਕਿ ਅੱਜ ਮੈਂ ਤੁਹਾਨੂੰ ਖਬਰ ਦੱਸਦਾ ਵਾਂ, ਜਿਹੜੀ ਪੰਜਾਬ ਦੇ ਬਹੁਤੇ ਅਖਬਾਰਾਂ ਨੇ ਹੈਡਲਾਈਨ ਆ, ਬਹੁਤੇ ਅਖਬਾਰਾਂ ਦੇ ਵਿੱਚ ਮੇਨ ਹੈਡਲਾਈਨ ਆ ਜਮਾਂ। ਉਹ ਕਹਿੰਦੇ ਕਿ ਕੇਂਦਰ ਸਰਕਾਰ ਨੇ ਕਣਕ ਤੇ ਦਾਲਾਂ ਦੇ ਸਮਰਥਨ ਮੁੱਲ ਦੇ ਵਿੱਚ ਵਾਧਾ ਕਰ ਦਿੱਤਾ ਹੈ। ਕਣਕ ਦਾ ਮੁੱਲ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ ਮਿਥਿਆ ਗਿਆ 1925। ਇਸ ਤਰ੍ਹਾਂ ਦਾਲਾਂ ਦੇ ਵਿੱਚ ਜਿਹੜੀ ਆ ਉਹ 85 ਤੋਂ ਲੈ ਕੇ 325 ਰੁਪਏ ਤੱਕ ਵਾਧਾ ਕੀਤਾ। ਸੋ ਇਸ ਕਰਕੇ ਹੁਣ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ, ਜਾਂ ਹੋਰ ਜਿਹੜੀਆਂ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ, ਜਿਹਨੂੰ ਅਸੀਂ CCA ਕਹਿ ਦਿੰਦੇ ਹਾਂ, ਉਹ ਕਹਿੰਦੇ ਕਿ ਹੁਣ ਕਿਸਾਨ ਸੌਖਾ ਹੋ ਜਾਊਗਾ। ਪਰ ਜਿਹੜਾ 85 ਰੁਪਏ ਦਾ ਵਾਧਾ ਵਾ, ਇਹਨੂੰ ਕੈਪਟਨ ਸਾਹਿਬ ਕਹਿੰਦੇ ਆ ਜਾਂ ਹੋਰ ਜਿਹੜੇ ਲੋਕ ਕਹਿੰਦੇ ਆ, ਉਹ ਕਹਿੰਦੇ ਕਿ ਮਹਿਜ਼ ਖਾਨਾ ਪੂਰ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਪਾਸੇ ਕੇਂਦਰ ਸਰਕਾਰ ਐਲਾਨ ਕਰ ਰਹੀ ਆ, ਜਿਹੜੇ ਬੰਦੇ ਇਹੀ ਬੰਦੇ ਉਹ ਨੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਉਹਨੂੰ ਲਾਗੂ ਕਰਨ ਤੋਂ ਭੱਜ ਗਏ। ਪਰ ਹੁਣ ਦੂਜੇ ਪਾਸੇ ਹਾਲਾਤ ਕੀ, ਦੇਸ਼ ਦੇ ਕਿਸਾਨ ਦਾ ਜਿਹੜਾ ਮੁੜਕੇ ਦਾ ਮੁੱਲ ਹੈ ਨਾ, ਕਦੇ ਨਹੀਂ ਪਿਆ। 50 ਵਰ੍ਹਿਆਂ ਤੇ ਜੇਕਰ ਨਜ਼ਰ ਮਾਰੀਏ ਤਾਂ ਸਰਕਾਰੀ ਭਾਅ ਦੇ ਵਿੱਚ ਜਿਹੜਾ ਵਾਧੇ ਦਾ ਅੰਕੜਾ ਕਦੇ 125 ਰੁਪਏ ਨੂੰ ਨਹੀਂ ਛੂਹਿਆ। ਅੱਜ ਵੀ ਕੇਂਦਰ ਸਰਕਾਰ ਨੇ ਬੇਸ਼ੱਕ ਕਹਿੰਦੇ ਕਿ ਦੀਵਾਲੀ ਮੌਕੇ ਤੋਹਫਾ ਦਿੱਤਾ, ਫਲਾਣਾ ਕੀਤਾ, ਪਰ ਇਹ ਤੋਹਫਾ ਵਾ ਮਹਿਜ਼ 85। ਜਦੋਂ ਕਿ ਤੇਲ ਕੀਮਤਾਂ ਦੇ ਵਿੱਚ ਜਦੋਂ ਵਾਧਾ ਹੁੰਦਾ ਨਾ, ਖੁੱਲੇ ਗੱਫੇ ਵਰਤਾਏ ਜਾਂਦੇ ਆ। ਕੇਂਦਰ ਸਰਕਾਰ ਨੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ 85 ਰੁਪਏ ਦਾ ਵਾਧਾ ਐਲਾਨਿਆ, ਜਿਹਨੂੰ ਦੀਵਾਲੀ ਦੇ ਤੋਹਫੇ ਵਜੋਂ ਪ੍ਰਚਾਰਿਆ ਜਾ ਰਿਹਾ। ਅਗਲੀ ਕਣਕ ਦਾ ਭਾਅ ਹੋਊਗਾ 1925। 3 ਵਰ੍ਹਿਆਂ ਦੇ ਵਿੱਚ ਕਣਕ ਦੇ ਭਾਅ ਦੇ ਵਿੱਚ ਵਾਧੇ ਦੀ ਦਰ ਜਿਹੜੀ ਲਗਾਤਾਰ ਘਟਦੀ ਜਾ ਰਹੀ ਆ। 16-17 ਦੇ ਵਿੱਚ ਵਾਧਾ 110 ਰੁਪਏ ਸੀਗਾ,
ਫਿਰ ਉਸ ਤੋਂ ਬਾਅਦ ਇਹ 105 ਰੁਪਏ ਕੀਤਾ ਗਿਆ, ਹੁਣ 85 ਰੁਪਈਆਂ ਤੇ ਆ ਗਿਆ। ਹੁਣ ਸਾਲ 2011-12 ਦੇ ਵਿੱਚ ਸਭ ਤੋਂ ਵੱਡਾ ਵਾਧਾ ਹੋਇਆ ਸੀ ਜਦੋਂ ਕੇਂਦਰ ਸਰਕਾਰ ਨੇ ਪ੍ਰਤੀ ਕੁਆਂਟਲ 115 ਰੁਪਏ ਦਾ ਵਾਧਾ ਕੀਤਾ ਸੀਗਾ। ਹੁਣ ਤੱਕ ਇਹਨਾਂ ਜਿਹੜੇ ਲੋਕ ਨੇ, ਸਾਡੇ ਜਿਹੜੇ ਨੁਮਾਇੰਦੇ ਅਸੀਂ ਜਿਹਨਾਂ ਨੂੰ ਕਹਿੰਦੇ ਆ, ਇਹਨਾਂ ਨੇ ਸਵਾਮੀਨਾਥਨ ਦੀਆਂ ਕਮਿਸ਼ਨਾਂ ਦੀ ਜਿਹੜੀ ਰਿਪੋਰਟ ਆ, ਸਿਫਾਰਸ਼ਾਂ ਵਾ, ਉਹਨਾਂ ਤੇ ਗੌਰ ਨਹੀਂ ਕੀਤਾ। ਲਾਗਤ ਖਰਚੇ ਲਗਾਤਾਰ ਵੱਧ ਰਹੇ ਆ। ਸਾਲ 1999 ਦੇ ਵਿੱਚ ਡੀਜ਼ਲ ਦਾ ਭਾਅ 3.5 ਰੁਪਏ ਪ੍ਰਤੀ ਲੀਟਰ ਸੀਗਾ ਤੇ ਉਦੋਂ ਡੀਜ਼ਲ ਦਾ ਇੱਕ ਡਰਮ 200 ਲੀਟਰ ਦਾ 1000 ਰੁਪਏ ਦੇ ਵਿੱਚ ਆਉਂਦਾ ਸੀ। ਇਹੀ ਡਰਮ ਅੱਜ 13,000 ਰੁਪਏ ਦੇ ਵਿੱਚ ਭਰਦਾ। ਕਣਕ ਦੀ ਕੀਮਤ ਉਦੋਂ ਸਿਰਫ 215 ਰੁਪਏ ਹੁੰਦੀ। 30 ਵਰ੍ਹਿਆਂ ਦੇ ਵਿੱਚ ਕਣਕ ਦੇ ਪ੍ਰਤੀ ਕੁਆਂਟਲ ਭਾਅ ਦੇ ਵਿੱਚ ਸਿਰਫ 9 ਗੁਣਾ ਵਾਧਾ ਹੋਇਆ, ਜਦੋਂ ਕਿ ਡੀਜ਼ਲ ਦੇ ਪ੍ਰਤੀ ਲੀਟਰ ਦੇ ਵਿੱਚ 13 ਗੁਣਾ ਦਾ ਵਾਧਾ ਹੋ ਚੁੱਕਿਆ ਹੈ। ਇਸੇ ਤਰ੍ਹਾਂ ਜੇ ਆਪਾਂ ਅੱਗੇ ਗੌਰ ਕਰੀਏ ਨਾ, 1970-71 ਦੇ ਵਿੱਚ ਕਣਕ ਦਾ ਸਰਕਾਰੀ ਭਾਅ ਸਿਰਫ 76 ਰੁਪਏ ਕੁਆਂਟਲ ਹੁੰਦਾ ਸੀ। ਉਸ ਤੋਂ ਬਾਅਦ 1984-85 ਦੇ ਵਿੱਚ 152 ਰੁਪਏ ਤੇ 2004-05 ਦੇ ਵਿੱਚ 140 ਰੁਪਏ ਹੋ ਗਿਆ। ਸਾਲ 2016 ਦੇ ਵਿੱਚ 1625 ਰੁਪਏ ਹੋ ਗਿਆ ਤੇ ਦੂਜੇ ਪਾਸੇ ਡੀਜ਼ਲ ਦੀ ਕੀਮਤ 1998 ਦੇ ਵਿੱਚ 9 ਰੁਪਏ, 2002 ਦੇ ਵਿੱਚ 16 ਰੁਪਏ, 2006 ਦੇ ਵਿੱਚ 30 ਰੁਪਏ, 2010 ਦੇ ਵਿੱਚ 40 ਰੁਪਏ ਤੇ ਹੁਣ ਇਹ ਕੀਮਤ 66 ਰੁਪਏ ਪ੍ਰਤੀ ਲੀਟਰ ਹੈ। ਇਦਾਂ ਹੀ ਖਾਦਾਂ ਦੇ ਭਾਅ ਦੇ ਵਿੱਚ ਵਾਧਾ ਹੋਇਆ। ਇਦਾਂ ਹੀ ਹੋਰ ਜਿਹੜੇ ਕੀਟਨਾਸ਼ਕ ਅਸੀਂ ਵਰਤਦੇ ਹਾਂ, ਠੇਕੇ ਵਧੇ ਹੈ ਜਿਹਨੂੰ ਸਰਕਾਰ ਸਮਰਥਨ ਮੁੱਲ ਦੇ ਵਿੱਚ ਐਡ ਹੀ ਨਹੀਂ ਕਰਦੀ। ਠੇਕਾ ਕਿਸੇ ਸਮੇਂ 15,000, 10,000, 5,000 ਵੀ ਹੁੰਦਾ ਸੀ, ਪਰ ਅੱਜ ਇਹ ਠੇਕਾ 64-65,000 ਪ੍ਰਤੀ ਏਕੜ ਹੋ ਗਿਆ ਵਾ। ਜਿਹੜਾ ਬੰਦਾ ਠੇਕੇ ਤੇ ਲੈ ਕੇ ਖੇਤੀ ਕਰਦਾ ਉਹ ਖੇਤੀਬਾੜੀ ਦੇ ਕਿੱਤੇ ਚ ਤਕਰੀਬਨ ਬਾਹਰ ਹੋ ਚੁੱਕਿਆ ਵਾ, ਕਿਉਂਕਿ ਠੇਕਾ 64-65,000 ਰੁਪਏ ਇਕੱਠਾ ਕਰਨਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸੋ ਹੁਣ ਇਹ ਇੱਕ ਪਾਸੇ ਸਰਕਾਰ ਕਹਿੰਦੀ ਹੈ, ਰਾਜਨਾਥ ਸਿੰਘ ਜਾਂ ਮੋਦੀ ਵਰਗੇ ਕਹਿੰਦੇ ਆ ਕਿ ਅਸੀਂ ਜੀ ਇੰਨਾ ਵਾਧਾ ਕਰਤਾ, ਪਰ ਦੂਜੇ ਪਾਸੇ ਭੋਲੀ ਭਾਲੀ ਜਨਤਾ ਨੂੰ ਇਹ ਨਹੀਂ ਪਤਾ ਲੱਗਦਾ ਕਿ ਲਾਗਤ ਜਿਹੜੀਆਂ ਕੀਮਤਾਂ ਨੇ ਉਹ ਕਿੰਨੀਆਂ ਵੱਧ ਰਹੀਆਂ ਨੇ। ਪਰ ਜਦੋਂ ਅਸੀਂ ਕੰਪੈਰੀਜ਼ਨ ਕਰਾਂਗੇ ਨਾ, ਸਾਨੂੰ ਉਦੋਂ ਪਤਾ ਲੱਗੂਗਾ ਕਿ ਇਹ ਜਿਹੜੇ ਵਾਧੇ ਆ ਨਾ, ਇਹ ਸਿਰਫ ਇੱਕ ਮਾਮੂਲੀ ਜੇ ਇੱਕ ਇਸ਼ਤਿਹਾਰਬਾਜ਼ੀ ਦੇ ਲਈ ਜਾਂ ਮਾਮੂਲੀ ਜੇ ਇੱਕ ਵਾਹ ਖੱਟਣ ਦੇ ਲਈ ਨੇ। ਪਰ ਅਸਲ ਦੇ ਵਿੱਚ ਜੇਕਰ ਅਸੀਂ ਫੀਸ ਵੀ ਕੱਢ ਕੇ ਦੇਖਾਂਗੇ ਲਾਗਤ ਦੀ, ਜਿਹਦੇ 'ਚ ਆਉਂਦਾ, ਜਿਹਦੇ 'ਚ ਵਹਾਈ ਵੀ ਆਉਂਦੀ ਹੈ, ਕਿਸਾਨ ਦੀ ਦਿਹਾੜੀ ਵੀ ਆਉਂਦੀ ਆ, ਤੇ ਜਦੋਂ ਅਸੀਂ ਉਹਦੀ ਲਾਗਤ ਮੁੱਲ ਕੱਢ ਕੇ ਦੇਖਾਂਗੇ ਨਾ, ਉਦੋਂ ਸਾਨੂੰ ਪਤਾ ਲੱਗੂਗਾ ਕਿ ਇਹ ਲੋਕ ਸਾਡੇ ਨਾਲ ਮਜ਼ਾਕ ਕਰ ਰਹੇ ਆ, ਸਾਡੀ ਕਿਰਤ ਦਾ ਮਜ਼ਾਕ ਉਡਾ ਰਹੇ ਆ। ਜੀ ਜੀ, ਤੇ ਅੱਗੇ ਗੱਲ ਕਰਦੇ ਹਾਂ, ਉਹ ਕਿਹੜੇ ਨੇ ਜੀ ਚੁੱਪ ਦੇ ਜ਼ਮਾਨਤਨਾਮੇ? ਦੇਖੋ, ਚੁੱਪ ਦੇ ਜ਼ਮਾਨਤਨਾਮੇ ਬੜੇ ਅਜੀਬ ਨੇ। ਚੁੱਪ ਦੇ ਜ਼ਮਾਨਤਨਾਮੇ ਕੀ ਨੇ? ਚੁੱਪ ਜਿਹੜੀ ਹੁੰਦੀ ਹੈ ਨਾ, ਬੜੀ ਜੇਕਰ ਡਰਾ ਕੇ ਕੀਤੀ ਹੋਈ ਤਾਂ ਬੜੀ ਖਤਰਨਾਕ ਹੁੰਦੀ, ਜੇਕਰ ਕਿਸੇ ਨੇ ਤਾਰੀਫ ਹੋ ਗਈ ਉਹ ਵੀ ਬੜੀ ਖਤਰਨਾਕ ਹੁੰਦੀ। ਸਾਨੂੰ ਪਤਾ ਨਹੀਂ ਲੱਗਦਾ ਕਈ ਵਾਰ ਕਿ ਕਿਸੇ ਦੀ ਚੁੱਪ ਜਿਹੜੀ, ਵੈਸੇ ਤਾਂ ਸਿਆਣੇ ਕਹਿੰਦੇ ਕਿ ਚੁੱਪ ਇੱਕ ਚੁੱਪ ਤੇ 100 ਚੁੱਪ, ਪਰ ਜਦੋਂ ਜ਼ਬਰ ਕਰਾਂਗੇ, ਜਦੋਂ ਦਬਾਵਾਂਗੇ ਚੁੱਪ, ਤਾਂ ਚੁੱਪ ਹੋਊਗੀ, ਸਨਾਟਾ ਪਸਰੂਗਾ, ਤਾਂ ਉਹ ਜਦੋਂ ਉਬਾਲਾ ਵੱਜੂਗਾ ਤੇ ਸਾਨੂੰ ਪਤਾ। ਅਸਲ ਦੇ ਵਿੱਚ ਕਸ਼ਮੀਰ ਦੀ ਗੱਲ ਦੇ ਸੰਦਰਭ ਦੇ ਵਿੱਚ ਇਹ ਜਿਹੜਾ ਚੁੱਪ ਦੇ ਜ਼ਮਾਨਤਨਾਮੇ ਵਾਕ ਵਰਤਿਆ, ਮੈਨੂੰ ਬੜਾ ਚੰਗਾ ਲੱਗਿਆ। ਕਸ਼ਮੀਰ ਦੇ ਹਾਲਾਤ ਨਾਜ਼ੁਕ, ਕਸ਼ਮੀਰ ਵਾਦੀ ਦੇ ਵਿੱਚ ਜਿਹੜੇ ਵਿਚਾਰ ਪਲਟਾਉਣ ਜਾਂ ਪ੍ਰੈਸ ਤੇ ਪਾਬੰਦੀਆਂ ਲਾਗੂ ਆ, ਸੈਂਕੜੇ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ। ਬਹੁਤ ਸਾਰੇ ਲੋਕ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ 107 ਤੇ 151 ਦੇ ਅਧੀਨ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਉਹਨਾਂ ਦੇ ਵਿੱਚੋਂ ਇਹ ਪ੍ਰਸਤਾਵ ਰੱਖਿਆ ਗਿਆ ਕੁਝ ਦੇ ਸਾਹਮਣੇ ਕਿ ਜੇਕਰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਨਿਕਲਣਾ ਹੈ, ਆਪਦੀ ਜ਼ਿੰਦਗੀ ਬਚਾਉਣੀ ਹੈ, ਤਾਂ ਹਲਫਨਾਮਾ ਦਾਇਰ ਕਰੋ। ਇਹ ਹਲਫਨਾਮਾ ਕੀ ਹੈ? ਉਹ ਕਹਿੰਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲ ਹੀ ਦੇ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਕੋਈ ਜਨਤਕ ਬਿਆਨ ਨਹੀਂ ਦੇਣਾ। ਤੇ ਇੱਕ ਪੱਤਰਕਾਰ ਆ ਅਲੀਸ਼ਾ ਮਠਾਰੂ, ਉਹਨਾਂ ਨੇ ਇਹਨਾਂ ਹਲਫਨਾਮਿਆਂ ਨੂੰ ਪਤਾ ਕੀ ਕਿਹਾ? ਚੁੱਪ ਦੇ ਜ਼ਮਾਨਤਨਾਮੇ। ਉਹਨਾਂ ਨੇ ਬੌਂਡਸ ਆਫ ਸਾਇਲੈਂਸ ਕਰਾਰ ਦਿੱਤਾ ਹੈ ਕਿ ਜਿਹੜੇ ਤੁਸੀਂ ਬੰਦੇ ਜੇਲ੍ਹ ਨਹੀਂ ਡੱਕੇ ਆ ਤੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਜੇਕਰ ਬਾਹਰ ਨਿਕਲਣਾ ਹੈ ਤੇ ਤੁਹਾਨੂੰ ਚੁੱਪ ਧਾਰਨੀ ਪੈ। ਚੁੱਪ ਦਾ ਜ਼ਮਾਨਤਨਾਮਾ ਉਹਨਾਂ ਨੇ ਕਰਾਰ ਦਿੱਤਾ ਹੈ। ਅਸਲ ਦੇ ਵਿੱਚ ਗੱਲ ਇਹ ਹੈ ਕਿ ਸੁਰੱਖਿਆ ਮਾਹਰ ਜਿਹੜੇ ਕਹਿੰਦੇ ਆ, ਉਹ ਦੇਖੋ ਰਾਸ਼ਟਰ ਭਗਤੀ, ਦੇਸ਼ ਭਗਤੀ, ਤੁਹਾਨੂੰ ਪਤਾ ਰਾਸ਼ਟਰਵਾਦ ਕਿੰਨਾ ਹਾਵੀ ਆ, ਉਹ ਕਹਿੰਦਾ ਕਿ ਜ਼ਰੂਰੀ ਆ, ਕਿਉਂਕਿ ਇਹ ਲੋਕ ਜਿਹੜੇ ਆ ਅਮਨ ਅਮਾਨ ਨੂੰ ਭੰਗ ਕਰਨ। ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਆਲੋਚਨਾ ਕਰਦੀ ਰਹੀ ਕਿ ਇੰਦਰਾ ਨੇ ਆਹ ਕਰਤਾ, ਫਲਾਣ ਨੇ ਆਹ ਕਰਤਾ, ਐਮਰਜੈਂਸੀ ਲਾਈ ਰੱਖੀ ਸੀ, ਕਾਲੇ ਦਿਨ ਸੀ ਉਦੋਂ 1973 ਤੋਂ ਲੈ ਕੇ 1977 ਤੱਕ। ਭਾਜਪਾ ਵੀ ਜਵਾਬ ਦੇਵੇ ਨਾ ਕਿ ਕੀ ਕਸ਼ਮੀਰ ਦੇ ਵਿੱਚ ਹੁਣ ਐਮਰਜੈਂਸੀ ਵਰਗੇ ਹਾਲਾਤ ਨੇ ਜਾਂ ਉਸ ਤੋਂ ਵੀ ਮਾੜੇ ਨੇ? ਕੀ ਇਹ ਦਿਨ ਕਸ਼ਮੀਰ ਦੇ ਲਈ ਕਾਲੇ ਦਿਨ ਨਹੀਂ? ਇੱਕ ਜਿਹੜੇ ਬੰਦੇ ਆ ਜਿਹੜੇ ਅੱਜ ਸੱਤਾ ਦੇ ਵਿੱਚ ਨੇ, ਸੱਤਾ ਨਸ਼ੀਨ ਨੇ, ਉਹ ਬੰਦੇ ਕਿਸੇ ਵੀ ਟਾਈਮ ਕਹਿੰਦੇ ਸੀ ਕਿ ਇੰਦਰਾ ਗਾਂਧੀ ਨੇ 1975 ਤੋਂ ਲੈ ਕੇ 1977 ਤੱਕ ਮਾੜਾ ਕੀਤਾ, ਐਮਰਜੈਂਸੀ ਲਈ ਕਾਲੇ ਦਿਨ ਸੀ। ਕੀ ਅੱਜ ਆਣਲਾਨੀ ਐਮਰਜੈਂਸੀ ਨਹੀਂ ਹੈ? ਕਿ ਅੱਜ ਕੋਈ ਬੰਦਾ ਮਿਨੋਰਿਟੀ ਦੀ ਗੱਲ ਕਰਦਾ, ਉਹਨੂੰ ਟਾਰਗੇਟ ਕੀਤਾ। ਤੁਸੀਂ ਦੇਖਿਆ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ, ਦਬੋਲਕਰ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅੱਜ ਜਿਹੜਾ ਮੀਡੀਆ ਅਦਾਰਾ, ਕੋਈ ਪੱਤਰਕਾਰ ਗੱਲ ਕਰਦਾ ਹੈ ਕਿ ਮੋਦੀ ਸਰਕਾਰ ਨੇ ਆਹ ਨਹੀਂ ਕੀਤਾ, ਸੱਚੀ ਗੱਲ ਕਰਦਾ ਤਾਂ ਉਹਨੂੰ ਟਾਰਗੇਟ ਕੀਤਾ। ਪਿਛਲੇ 3-4 ਸਾਲਾਂ ਦੇ ਵਿੱਚ 80 ਤੋਂ ਵੱਧ ਪੱਤਰਕਾਰਾਂ ਦੇ ਕਤਲ ਕੀਤੇ ਜਾ ਚੁੱਕੇ ਆ, ਜਿੰਨੇ ਲੋਕਾਂ ਨੇ ਮਾਈਨਿੰਗ ਮਾਫੀਆ, ਕੋਲ ਮਾਫੀਆ ਜਾਂ ਹੋਰ ਲੋਕਾਂ ਦੀਆਂ ਸਟੋਰੀਜ਼ ਲਾਈਆਂ, ਕਿਸੇ ਨੂੰ ਦਰੜ ਕੇ, ਕਿਸੇ ਨੂੰ ਅੱਗ ਲਾ ਕੇ। ਇਸੇ ਤਰ੍ਹਾਂ ਹੁਣ ਅਣਐਲਾਨੀ ਐਮਰਜੈਂਸੀ ਹੈ ਇੱਕ ਤਰੀਕੇ ਨਾਲ ਦੇਸ਼ ਦੇ ਵਿੱਚ,
ਔਰ ਬੇਸ਼ੱਕ ਸਰਕਾਰ ਕਹਿੰਦੀ ਹੈ ਕਿ ਜੀ ਜਿਹੜੇ ਦਹਿਸ਼ਤ ਆਂਦਾ ਇਹ ਫੜੇ ਆ ਫਲਾਨਾ ਫਲਾਨਾ ਇਹ ਆ, ਪਰ ਇੱਕ ਛੋਟਾ 11 ਸਾਲ ਦਾ ਬੱਚਾ ਜਾਂ 15-16 ਸਾਲ ਦਾ ਬੱਚਾ ਉਹ ਕੀ ਦਹਿਸ਼ਤ ਗਰਦ ਹੋਊਗਾ, ਉਹਨੂੰ ਤਾਂ ਰਫਲ ਨਹੀਂ ਫੜਨੀ ਆਉਂਦੀ ਸੀ ਮਾਰ ਕੇ। ਸੋ ਇਹ ਗੱਲਾਂ ਨੇ ਕਿ ਜਿਹੜੇ ਹੁਣ ਹਾਲਾਤ ਨੇ ਉੱਥੇ ਹਿਰਾਸਤਾਂ ਨੇ, ਸ਼ਰਤਾਂ ਤੇ ਰਿਹਾ ਕੀਤਾ ਜਾ ਰਿਹਾ ਹੈ, ਨੈਟਵਰਕ ਬੰਦ ਹੈ, ਸਕੂਲਾਂ ਦੇ ਵਿੱਚ ਅਧਿਆਪਕ ਆ ਨਹੀਂ ਰਹੇ, ਸਟੂਡੈਂਟ ਨਹੀਂ ਜਾ ਰਹੇ, ਤਾਂ ਉਹ ਜਿਹੜੀਆਂ ਸ਼ਰਤਾਂ ਨੇ ਨਾ ਉਹਨਾਂ ਨੂੰ ਕਰਾਰ ਦਿੱਤਾ ਚੁੱਪ ਦੇ ਸਮਾਨਤਨਾਮੇ ਬੌਂਡਸ ਆਫ ਸਾਇਲੈਂਸ। ਕਸ਼ਮੀਰ ਦੇ ਤਾਜ਼ਾ ਹਾਲਾਤਾਂ ਤੇ ਅਲੀਸ਼ਾ ਮਠਾਰੂ ਨੇ ਟਿੱਪਣੀ ਕੀਤੀ ਹੈ ਜੀ। ਜੀ, ਤਾਂ ਅੱਗੇ ਗੱਲ ਕਰਦੇ ਹਾਂ। ਵੈਸੇ ਸਿਆਸਤ ਦੇ ਵਿੱਚ ਜਿਹੜੀਆਂ ਜਿਹੜੀਆਂ ਕਦਰਾਂ ਕੀਮਤਾਂ ਨਾ ਬਹੁਤ ਡਿੱਗ ਪਈਆਂ, ਬੋਲਣ ਚਾਲਣ 'ਚ ਹੋਰ ਬਹੁਤ ਤਰ੍ਹਾਂ ਡਿੱਗੀਆਂ ਹੋਈਆਂ। ਜੀ ਬਿਲਕੁਲ। ਜੇਕਰ ਕਦਰਾਂ ਕੀਮਤਾਂ ਦੀ ਤੁਸੀਂ ਗੱਲ ਕਰੋਗੇ ਨਾ ਤੇ ਇੱਕ ਜੀਤ ਮਹਿੰਦਰ ਸਿੰਘ ਸਿੱਧੂ ਹੈ ਇੱਥੋਂ ਦਾ MLA, ਉਹਨੇ ਬੰਦੇ ਨੂੰ ਮੈਨੂੰ ਲੱਗਦਾ ਕਿ ਦਲ ਬਦਲੀ ਦਾ ਸ਼ਾਇਦ ਰਿਕਾਰਡ ਹੀ ਤੋੜ ਦਿੱਤਾ। ਘੱਟੋ ਘੱਟ ਉਹਨੇ 6-7 ਵਾਰ 5-6 ਵਾਰ, ਮੈਨੂੰ ਤਾਂ ਯਾਦ ਹੈ ਪੱਕਾ 5-6 ਵਾਰ ਤਾਂ ਉਹਨੇ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਕਾਂਗਰਸ ਤੇ ਅਕਾਲੀ ਦਲ ਜਿੱਦੋਂ ਟੈਕਸ ਨਹੀਂ ਮਿਲੀ ਉਧਰੋਂ ਜਾ ਵੜਿਆ। ਹੁਣ ਤਾਜ਼ੀਮ ਸਾਹਿਬ ਲੈਣੀ ਹੈ ਤੇ ਘਬਾਇਆ ਸਾਹਿਬ ਲੈ ਲਓ ਆਪਣੇ ਜਿਹੜੇ ਫਿਰੋਜ਼ਪੁਰ ਵਾਲੇ ਆ। ਅਕਾਲੀ ਦਲ ਨੇ ਥੋੜਾ ਜਿਹਾ ਖੁੱਡੇ ਲੈਣ ਕੀ ਲਾਇਆ, 1-2 ਵੀਡੀਓਜ਼ ਆਈਆਂ, ਪਤਾ ਲੱਗਾ ਕਿ ਹੁਣ ਹਾਸਿਆਗ੍ਰਸਤ ਹੋ ਚੁੱਕੇ ਆ ਤੇ ਨਾਲ ਦੀ ਨਾਲ ਕਾਂਗਰਸੀ ਕਿਸ਼ਤੀ ਦੇ ਵਿੱਚ ਸਵਾਰ ਹੋ ਗਏ, ਟਿਕਟ ਮਿਲ ਗਈ, ਸਿੱਧੀ ਲੱਗ ਗਈ, ਹੁਣ ਹਰ ਕੇ ਹਾਸ਼ੀਏ ਤੇ ਚਲੇ ਗਏ। ਇਸੇ ਤਰ੍ਹਾਂ ਤੁਹਾਨੂੰ ਬਹੁਤ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਤੁਹਾਨੂੰ ਲੱਗੂਗਾ ਕਿ ਪਤਾ ਲੱਗੂਗਾ ਕਿ ਕਾਂਗਰਸ ਦੇ ਵਿੱਚ ਨਿਕਲਿਆ ਬੰਦਾ ਅਕਾਲੀ ਦਲ ਦੇ ਵਿੱਚ ਲੈ ਗਿਆ। ਜਗਮੀਤ ਸਿੰਘ ਬਰਾੜ ਇਹਦੀ ਮਿਸਾਲ ਨੇ। ਜਗਮੀਤ ਸਿੰਘ ਬਰਾੜ ਆਵਾਜ਼ ਪੰਜਾਬ ਹੁੰਦੇ ਸੀ ਕਦੇ, ਤੇ ਜਿਹੜੇ ਬਾਦਲ ਪਰਿਵਾਰ ਦੇ ਵਿਰੁੱਧ 40 ਸਾਲ ਬੋਲਦੇ ਸੀ ਅੱਜ ਉਹ ਉਸੇ ਬਾਦਲ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ। ਉਹਨਾਂ ਨੇ ਜੁਆਇਨ ਕੀਤੀ ਸ਼੍ਰੋਮਣੀ ਅਕਾਲੀ ਦਲ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਮੌਕਾ ਦੇਖ ਕੇ ਪਾਰਟੀਆਂ ਬਦਲੀਆਂ, ਸਿਆਸੀ ਤਨਜ਼ੀਮਾਂ ਬਦਲੀਆਂ। ਹੁਣ ਇਹ ਗੱਲ ਲਾਗੂ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ ਤੇ। ਖਹਿਰਾ ਸਾਹਿਬ ਆਮ ਆਦਮੀ ਪਾਰਟੀ ਕਾਂਗਰਸ ਦੇ ਵਿੱਚ ਸੀਗੇ, ਆਮ ਆਦਮੀ ਪਾਰਟੀ ਦੇ ਵਿੱਚ ਆ ਗਏ। ਹਾਲਾਂਕਿ ਇਹਨਾਂ ਦੇ ਫਾਦਰ ਸਾਹਿਬ ਅਕਾਲੀ ਦਲ ਦੇ ਵਿੱਚ ਗਏ, ਖੈਰ ਉਹ ਚਲੇ ਗਏ। ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਏ, ਜਦੋਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੁੱਸਿਆ ਫਿਰ ਇਹਨਾਂ ਨੇ ਆਪਦੀ ਪਾਰਟੀ ਖੜੀ ਕਰ ਲਈ, ਚੋਣ ਲੜ ਲਈ। ਚੋਣ ਲੜ ਕੇ ਹੁਣ ਦੇਖੋ ਲਾਅ ਕੀ ਕਹਿੰਦਾ। ਲਾਅ ਤਾਂ ਇਹ ਹੈ ਕਿ ਜੇਕਰ ਬੰਦਾ ਇੱਕ ਪਾਰਟੀ ਦੇ ਵਿੱਚੋਂ ਨਿਕਲ ਕੇ ਦੂਜੀ ਪਾਰਟੀ ਦੇ ਵਿੱਚ ਜਾਂਦਾ ਹੈ ਤੇ ਉਹਦੇ ਤੇ ਦਲ ਬਦਲੀ ਕਾਨੂੰਨ ਲਾਗੂ। ਖਹਿਰਾ ਸਾਹਿਬ ਕਹਿੰਦੇ ਕਿ ਖੁਦ ਮੁਖਤਿਆਰੀ ਚਾਹੀਦੀ ਹੈ, ਖੁਦ ਮੁਖਤਿਆਰੀ ਲੱਭਣ ਬਠਿੰਡੇ ਚਲੇ ਗਏ, ਬਠਿੰਡੇ ਖੁਦ ਮੁਖਤਿਆਰੀ ਮਿਲੀ ਨਹੀਂ ਤੇ ਹੁਣ ਕਹਿੰਦੇ ਜੀ ਨਹੀਂ ਆਪਣਾ ਤਾਂ ਅਸਤੀਫਾ ਹੀ ਵਾਪਸ ਹੈ। ਕਹਿੰਦੇ ਜੀ ਭੁਲਾਥੇ ਲੋਕਾਂ ਨਾਲ ਮੈਂ ਰਾਏ ਕੀਤੀ ਆ, ਭੁਲਾਥੇ ਦੇ ਲੋਕ ਕਹਿੰਦੇ ਕਿ ਜੀ ਨਹੀਂ ਚੋਣਾਂ ਨਾ ਕਰਵਾਓ, ਤੁਸੀਂ ਅਸਤੀਫਾ ਵਾਪਸ ਲੈ ਲਓ। ਤੇ ਜੇ ਬੰਦਾ ਇਹੀ ਪੁੱਛੇ ਖਹਿਰਾ ਸਾਹਿਬ ਨੂੰ ਕਿ ਖਹਿਰਾ ਸਾਹਿਬ ਹੁਣ ਤੁਸੀਂ ਕਹਿੰਦੇ ਕਿ ਭੁਲੱਥ ਦੇ ਲੋਕ ਕਹਿੰਦੇ ਆ ਕਿ ਚੋਣ ਥੋਪੀ ਨਾ ਜਾਵੇ, ਤੁਹਾਡੇ ਸਮਰਥਕ ਕਹਿੰਦੇ ਆ ਜੇ ਤੁਸੀਂ ਬਠਿੰਡੇ ਤੋਂ MP ਜਿੱਤ ਜਾਂਦੇ ਕੀ ਭੁਲੱਥ ਦੇ ਲੋਕਾਂ ਦੇ ਚੋਣ ਥੋਪੀ ਨਹੀਂ ਜਾਣੀ ਸੀ? ਇਸ ਗੱਲ ਦਾ ਜਵਾਬ ਨਹੀਂ ਆਉਣਾ ਉਹਨਾਂ ਨੂੰ। ਸੋ ਇਸੇ ਤਰ੍ਹਾਂ ਮਾਸਟਰ ਬਲਦੇਵ ਸਿੰਘ ਹੈ। ਮਾਸਟਰ ਬਲਦੇਵ ਸਿੰਘ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ, ਜਿੱਤ ਗਏ, MLA ਬਣ ਗਏ। ਫਿਰ ਕਹਿੰਦੇ ਕਿ ਜੀ ਹਾਂਜੀ ਹਮਕੋ ਵੀ ਖੁਦ ਮੁਖਤਿਆਰੀ ਚਾਹੀਏ। ਫਿਰ ਕਹਿੰਦੇ ਜੀ ਪੰਜਾਬ ਦੇ ਮਸਲਿਆਂ ਤੋਂ ਹੁਕਮ ਆਇਆ। ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਕਿ ਮਾਸਟਰ ਬਲਦੇਵ ਸਿੰਘ ਦੱਸ ਸਕਦਾ ਹੈ ਕਿ ਜਿਹੜਾ ਮਾਸਟਰ ਬਲਦੇਵ ਸਿੰਘ ਅੱਜ ਤੋਂ 6-7 ਮਹੀਨੇ ਪਹਿਲਾਂ ਕਹਿੰਦਾ ਸੀ ਕਿ ਕੇਜਰੀਵਾਲ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ, ਕੇਜਰੀਵਾਲ ਨੇ ਪੰਜਾਬ ਦੇ ਫਲਾਣੇ ਮੁੱਦੇ ਤੇ ਯੂ ਟਰਨ ਲਿਆ, ਮਜੀਠੀ ਤੋਂ ਮਾਫੀ ਮੰਗੀ, ਸਾਡੀ ਜਿਹੜੀ ਜ਼ਮੀਰ ਆ ਉਹ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦੀ। ਕੀ ਹੁਣ ਮਾਸਟਰ ਬਲਦੇਵ ਸਿੰਘ ਦੱਸ ਸਕਦਾ ਕਿ ਮਜੀਠੀ ਤੋਂ ਮਾਫੀਨਾਮਾ ਕੇਜਰੀਵਾਲ ਨੇ ਵਾਪਸ ਲੈ ਲਿਆ ਵਾ? ਕਿ ਕੇਜਰੀਵਾਲ ਕਹਿਣਾ ਕਿ ਹਰਿਆਣੇ ਨੂੰ ਪਾਣੀ ਨਾ ਦਿਓ, ਕਿ ਕੇਜਰੀਵਾਲ ਕਹਿਣਾ ਕਿ ਪੰਜਾਬ ਦੇ ਵਿੱਚ SYL ਨਹੀਂ ਨਿਕਲਣੀ ਚਾਹੀਦੀ। ਇਸੇ ਤਰ੍ਹਾਂ ਨਾਜਰ ਸਿੰਘ ਮਾਨਸ਼ਾਹੀਆ ਵਾ, ਇਸੇ ਤਰ੍ਹਾਂ ਜਿਹੜਾ ਸੰਦੋਆ ਉਹ ਵੀ ਆ। ਨਾਜਰ ਸਿੰਘ ਮਾਨਸ਼ਾਹੀਆ ਕਹਿੰਦਾ ਕਿ ਜੀ ਸਾਨੂੰ ਇਨਕਲਾਬ ਚਾਹੀਦਾ, ਅਸੀਂ ਅਫਸਰਸ਼ਾਹੀ ਦੁਖੀ ਹੈ, ਸਾਨੂੰ ਫਲਾਨਾ ਵਾ। ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ, ਚੋਣ ਲੜਦੀ, ਮਾਨਸਾ ਤੋਂ ਵਿਧਾਇਕ ਬਣ ਗਿਆ। ਵਿਧਾਇਕ ਬਣ ਕੇ ਕਹਿੰਦਾ ਜੀ ਹੁਣ ਤਾਂ ਕੰਮ ਨਹੀਂ ਹੁੰਦੇ ਤੇ ਇਸ ਕਰਕੇ ਸੱਤਾਧਾਰੀ ਕਾਂਗਰਸ ਵੱਲ ਚਲਾ ਗਿਆ। ਭਲਿਆ ਮਾਨਸਾ ਲੋਕਤੰਤਰ ਰਹੂਗਾ ਕੀ ਜੇਕਰ ਇਸ ਤਰ੍ਹਾਂ ਵਿਰੋਧੀ ਧਿਰ ਚੋਣ ਹੋ ਗਈ, ਵਿਰੋਧੀ ਧਿਰ ਵਾਲੇ ਕਹਿਣ ਕਿ ਸਾਡੇ ਹਲਕੇ ਦਾ ਕੰਮ ਨਹੀਂ ਹੁੰਦਾ, ਇਸ ਤੋਂ ਸੱਤਾਧਾਰੀਆਂ ਜਾਣਾ, ਫਿਰ ਲੋਕਤੰਤਰ ਦੀ ਖੂਬਸੂਰਤੀ ਕੀ ਹੈ? ਤੁਹਾਨੂੰ ਲੋਕਾਂ ਨੇ ਕਿਹਾ ਹੈ ਕਿ ਤੁਸੀਂ ਬਈ ਆਪਦਾ ਕੰਮ ਕਰੋ, ਸਰਕਾਰ ਦਾ ਵਿਰੋਧ ਕਰੋ ਮਾੜੇ ਕੰਮਾਂ ਤੇ। ਐਂ ਤਾਂ ਸਾਰੇ 117 ਦੇ 17 ਕਹਿਣਗੇ ਕਿ ਸਾਡੇ ਕੰਮ ਨਹੀਂ ਹੁੰਦੇ ਤੇ ਸਾਰੇ ਇੱਕ ਪਾਸੇ ਹੋ ਜਾਣਗੇ। ਫਿਰ ਡੈਮੋਕ੍ਰੇਸੀ ਤੇ ਤਾਨਾਸ਼ਾਹੀ ਦੇ ਵਿੱਚ ਫਰਕ ਹੀ ਰਹਿ ਗਿਆ। ਇਸੇ ਤਰ੍ਹਾਂ ਅਮਰਜੀਤ ਸੰਦੋਆ ਕਹਿਣਾ ਸੀ ਕਿ ਕਾਂਗਰਸੀ ਨਜਾਇਜ਼ ਮਾਈਨਿੰਗ ਕਰਦੇ ਆ। ਹੁਣ ਉਹੀ ਸੰਦੋਆ ਕਾਂਗਰਸ ਦੀਆਂ ਕਾਰਾਂ ਨੂੰ ਹੱਥ ਦਿੰਦਾ ਫਿਰਦਾ, ਮੈਨੂੰ ਬਿਠਾ ਲਓ। ਤੇ ਇਹ ਕੋਈ ਨੈਤਿਕਤਾ ਵਾ? ਇਹ ਕੋਈ ਅਸੂਲ ਹੈ ਸਾਡੀ ਸਿਆਸਤ ਦੇ? ਸੋ ਇਸ ਕਰਕੇ ਇਹਨਾਂ ਲੋਕਾਂ ਦੀ ਗੱਲ ਕੀਤੀ ਜਾਣੀ ਬਣਦੀ ਸੀ। ਇੰਨੇ ਚਿਹਰਿਆਂ ਦੀ ਹਜੇ ਤਾਂ ਸਮਾਂ ਇਜਾਜ਼ਤ ਨਹੀਂ ਦਿੰਦਾ। ਨਹੀਂ ਮੈਂ ਹੋਰ ਲੋਕਾਂ ਦੀ ਵੀ ਅਸੀਂ ਪਾਜ ਦੇਖ ਕੇ ਰੱਖਦੇ ਹਾਂ ਕਿ ਕਿਹੜੇ ਬੰਦੇ ਆ ਜਿਨ੍ਹਾਂ ਨੇ ਜਦੋਂ ਗੱਲ ਚੱਲੀ, ਜਦੋਂ ਕਿ ਵੇਵ ਬਣੀ ਤਾਂ ਪੰਜਾਬ ਦੀ ਗੱਲ ਕੀਤੀ, ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਮਸਲਾ ਹੱਲ ਨਹੀਂ ਹੋਣਾ, ਸਾਡਾ ਮਤਲਬ ਨਹੀਂ ਨਿਕਲਣਾ, ਤਾਂ ਉਹਨਾਂ ਨੇ ਅਸੂਲਾਂ ਦੇ ਨਾਲ ਸਮਝੌਤਾ ਕੀਤਾ। ਉਹਨਾਂ ਨੇ ਲੋਕਾਂ ਦੀ ਜਿਹੜੀ ਭਾਵਨਾ ਸੀ, ਸਮਰਥਨ ਸੀ, ਉਹਨੂੰ ਖਿੱਬੀ ਮਾਰੀ। ਸੋ ਇਹ ਅੱਜ ਦੀ ਸਿਆਸਤ ਦੀ ਸਾਡੀ ਦੀ ਨੈਤਿਕਤਾ ਵਾ ਜੀ।
ਤੇ ਅੱਗੇ ਗੱਲ ਕਰਦੇ ਹਾਂ ਰੋਸ ਮੁਜ਼ਾਹਰਿਆਂ ਦੀ ਤੇ ਉਸ ਤੋਂ ਬਾਅਦ ਆਸਥਾ ਦੀ ਜਿੱਤ। ਦੇਖੋ ਪਿਛਲੇ ਦਿਨ ਨਾ ਇੱਕ ਖਬਰ ਬੜੀ ਚੱਲੀ ਸੀ, ਬੜੀ ਉਹਨੂੰ ਤਵੱਜੋ ਦਿੱਤੀ ਗਈ। ਖੈਰ ਤਵੱਜੋ ਦਿੱਤੀ ਵੀ ਜਾਣੀ ਚਾਹੀਦੀ ਹੈ ਕਿ ਤੁਗਲਕਾਬਾਦ ਦਿੱਲੀ ਦੇ ਵਿੱਚ ਨਾ ਜੋ ਸ਼੍ਰੀ ਗੁਰੂ ਰਵਿਦਾਸ ਜੀ ਦਾ ਇੱਕ ਇਤਿਹਾਸਕ ਮੰਦਿਰ ਸੀਗਾ ਤੇ ਉਹਨੂੰ ਤੋੜ ਦਿੱਤਾ। ਉੱਥੇ ਕਹਿੰਦੇ ਸੜਕ ਬਣਾਉਣੀ ਹੈ ਜੀ, ਫਲਾਹ ਬਣਾਉਣੀ, ਤੇ ਉਹ ਇਤਿਹਾਸਕ ਮੰਦਿਰ ਸੀਗਾ, ਉਹਨੂੰ ਤੋੜ ਦਿੱਤਾ ਗਿਆ। ਖੈਰ ਅਸੀਂ ਇਸ ਗੱਲ ਦੇ ਪੱਖ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੁੰਦਾ ਕਿ ਕੋਈ ਕਿਸੇ ਧਾਰਮਿਕ ਸਥਾਨ ਨੂੰ ਤੁਸੀਂ ਤੋੜ ਦੇਣਾ ਕਿਵੇਂ ਵੀ ਹੈ, ਕਿਉਂਕਿ ਹਰੇਕ ਦੀ ਆਸਥਿਕ ਆਪਣੀ ਧਾਰਮਿਕ ਆਸਥਾ ਵਾ। ਤੇ ਹੁਣ ਕੇਂਦਰ ਸਰਕਾਰ ਕਹਿੰਦੀ ਕਿ ਹਾਂਜੀ ਸਾਡੀ ਗਲਤੀ ਹੈ, ਅਸੀਂ ਮੰਦਿਰ ਨਹੀਂ, ਤੇ ਹੁਣ ਜਗ੍ਹਾ ਦੇਣ ਦੇ ਵੀ ਤਿਆਰ ਹੈ। ਸਰਕਾਰ ਇਸ ਗੱਲ ਤੇ ਵੀ ਸਹਿਮਤ ਹੈ ਕਿ ਮੰਦਿਰ ਉਸ ਜਗ੍ਹਾ ਹੀ ਬਣਾਇਆ ਜਾਊਗਾ ਜਿੱਥੇ ਪਹਿਲਾਂ ਸੀ। ਤੇ ਇਹ ਹੁਣ ਬੇਸ਼ੱਕ ਅਖਬਾਰਾਂ ਲਿਖਦੀਆਂ ਹੈ ਕਿ ਲੱਖਾਂ ਉਹਨਾਂ ਲੋਕਾਂ ਦੀ ਆਸਥਾ ਦੀ ਜਿੱਤ ਹੈ ਜਿਨ੍ਹਾਂ ਨੇ ਮੰਦਿਰ ਦੇ ਲਈ ਸੰਘਰਸ਼ ਕੀਤਾ। ਜਦੋਂ ਇਹ ਮੰਦਿਰ ਟੁੱਟਿਆ ਸੀ ਨਾ, ਦਿੱਲੀ, ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੰਦ ਰਿਹਾ ਸੀਗਾ। ਲੁਧਿਆਣਾ, ਬਰਨਾਲਾ, ਮੋਗਾ, ਅੰਮ੍ਰਿਤਸਰ, ਹਰਿਆਣੇ ਦੇ ਕੁਝ ਕਸਬਿਆਂ ਦੇ ਵਿੱਚ ਵੀ ਜਿਵੇਂ ਰਵਿਦਾਸ ਭਾਈਚਾਰੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ। ਸੁਪਰੀਮ ਕੋਰਟ ਦੇ ਹੁਕਮ ਤੇ ਮੰਦਿਰ ਤੋੜਿਆ ਗਿਆ। ਹੁਣ ਸੁਪਰੀਮ ਕੋਰਟ ਹੀ ਹੁਕਮ ਦੇਊਗੀ ਕਿ ਬਈ ਨਵ ਨਿਰਮਾਣ ਕਰੋ। ਸੋ ਇਹ ਜਿਹੜਾ ਮਾਮਲਾ ਵਾ ਨਾ, ਨੌਕਰਸ਼ਾਹੀ ਜਿਹੜੀ ਕਿ ਹੇਠਾਂ ਕੰਮ ਕਰਦੀ ਆ, ਅਫਸਰਸ਼ਾਹੀ ਜਿਹਨੂੰ ਅਸੀਂ ਕਹਿੰਦੇ ਆ, ਤੇ ਸਿਆਸੀ ਆਗੂਆਂ ਦੀ ਨਾਸਮਝੀ ਨੂੰ ਉਘਾੜਦਾ ਵਾ। ਕੇਂਦਰ ਸਰਕਾਰ ਕਹਿੰਦੀ ਪਹਿਲਾਂ ਅਸੀਂ ਮੰਦਿਰ ਤੋੜ ਕੇ ਉਸੇ ਜਗ੍ਹਾ ਖਾਲੀ ਕਰਵਾਉਣੀ ਆ, ਸੁਪਰੀਮ ਕੋਰਟ ਕਹਿੰਦੀ ਤੋੜ ਦਿਓ। ਹੁਣ ਕੇਂਦਰ ਸਰਕਾਰ ਕਹਿੰਦੀ ਕਿ ਜੀ ਨਹੀਂ, ਇਹਦੇ ਨਾਲ ਆਸਥਾ ਜੁੜੀ ਵੀ ਆ, ਮੰਦਿਰ ਨਹੀਂ ਟੁੱਟਣਾ ਚਾਹੀਦਾ, ਅਸੀਂ ਦੁਬਾਰਾ ਬਣਾ ਦੇਂਗੇ। ਸੁਪਰੀਮ ਕੋਰਟ ਕਹਿੰਦੀ ਕਿ ਜੀ ਬਣਾ ਲਿਓ। ਸੋ ਸਮਝ ਕਾਨੂੰਨ ਨੂੰ ਸਮਝ ਨਹੀਂ ਕਿ ਸਿਆਸਤਦਾਨਾਂ ਨੂੰ ਸਮਝ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤੁਸੀਂ ਮੰਦਿਰ ਬਣਾਉਣਾ ਹੀ ਸੀਗਾ, ਮੰਦਿਰ ਦੁਬਾਰਾ ਹੀ ਬਣਾਉਣਾ ਸੀ, ਤਾਂ ਉਹਨੂੰ ਤੋੜਿਆ ਕਿਉਂ ਰੋਸ ਮੁਜ਼ਾਹਰੇ ਕਰਾਏ, ਕਿਉਂ ਪੁਲਿਸ ਨੂੰ ਲੋਕਾਂ ਦੇ ਭਾਰੀ ਤੇ ਮੰਦਿਰ ਪੁਰਾਣਾ ਬਹੁਤ ਆ। ਜਦੋਂ ਵੀ ਕਿਸੇ ਧਾਰਮਿਕ ਸਥਾਨ ਤੋੜਾਂਗੇ ਨਾ ਅਸੀਂ, ਤਾਂ ਉੱਥੇ ਨਾਅਰੇਬਾਜ਼ੀ ਜਾਂ ਹੋਰ ਵੀ ਲੱਗਣੀ ਸੁਭਾਵਿਕ ਦੀ ਗੱਲ ਹੈ, ਕਿਉਂਕਿ ਸਾਡੇ ਲੋਕਾਂ ਦੇ ਵਿੱਚ ਧਾਰਮਿਕ ਦਰਤੀ। ਸੋ ਜੇਕਰ ਇਹ ਗੱਲ ਪਹਿਲਾਂ ਹੀ ਸਮਝ ਆ ਜਾਂਦੀ ਕਿ ਭਾਈ ਲੋਕਾਂ ਦਾ ਵਿਰੋਧ ਹੋਊਗਾ, ਲੋਕ ਸੁਪਰੀਮ ਕੋਰਟ ਤੱਕ ਵਿਰੋਧ ਕਰਨਗੇ ਸਰਕਾਰ ਦਾ, ਤੇ ਨਾ ਮੰਦਿਰ ਤੋੜਿਆ ਜਾਂਦਾ, ਨਾ ਧਰਨੇ ਲੱਗਦੇ, ਨਾ ਆਮ ਬੰਦਾ ਪਰੇਸ਼ਾਨ ਹੁੰਦਾ। ਕਿਉਂਕਿ ਧਰਮ ਨਾਲ ਜੁੜੇ ਬਹੁਤ ਨਾਜ਼ੁਕ ਮੁੱਦੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਆ, ਕਿਉਂਕਿ ਤਾਂ ਜੋ ਲੋਕ ਭੜਕਣ ਨਾ। ਇਸੇ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬਾਬਰੀ ਮਸਜਿਦ ਮੰਦਿਰ ਵਿਵਾਦ ਕੀ ਹੈ, ਆਹੀ ਆ ਤੋੜ ਭਾਨਾ। ਹੁਣ ਉਹਦੇ ਨਾਂ ਤੇ ਇੱਕ ਕਤਾਰਬੰਦੀ ਹੁੰਦੀ ਆ, ਵੋਟਾਂ ਹੁੰਦੀਆਂ, ਚੋਣਾਂ ਹੁੰਦੀਆਂ, ਰਾਸ਼ਟਰਵਾਦ ਹੁੰਦਾ, ਹਿੰਦੂਤਵ ਆਉਂਦਾ, ਚਲੋ ਜੀ ਸੱਤਾ ਹਾਸਿਲ ਹੋ ਗਈ। ਸਿਰ ਪੁਆੜੇ ਆ ਜਿਹੜੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਯਾਰ ਸਾਡੇ ਤੇ ਜ਼ਬਰ ਕਰਤਾ, ਪਰ ਅਸਲ ਦੇ ਵਿੱਚ ਜ਼ਬਰ ਨਹੀਂ ਗਾ। ਅਸਲ ਦੇ ਵਿੱਚ ਚਲਾਕ ਮਕਾਰ ਜਿਹੜੇ ਸਾਡੇ ਸਿਆਸਤਦਾਨ ਆ, ਝੂਠੇ, ਫਰੇਬੀ, ਬੇਈਮਾਨ, ਉਹਨਾਂ ਦੀ ਇੱਕ ਚਲਾਕੀ ਦੇ ਇੱਕ ਢੰਗ ਆ ਕਿ ਪਹਿਲਾਂ ਚੀਜ਼ ਨੂੰ ਮੁੱਦਾ ਬਣਾ ਦਿਓ, ਫਿਰ ਉਹ ਮੁੱਦਾ ਹੱਲ ਕਰ ਦਿਓ, ਵੋਟ ਬੈਂਕ ਤੁਹਾਡੇ ਨਾਲ ਜੀ। ਬਿਲਕੁਲ ਜੀ, ਜਾਣ ਕੇ ਕੀਤਾ। ਇਹ ਵੋਟਾਂ ਦੀ ਰਾਜਨੀਤੀ ਸੀਗੀ। ਤੇ ਅੱਗੇ ਅਖੀਰ ਦੇ ਵਿੱਚ ਮੋਦੀ ਦੀ ਘੁੰਮਣ ਘੇਰੀ ਦੀ ਗੱਲ ਕਰੀਏ ਤਾਂ ਦੇਸ਼ ਫਸਿਆ ਨਹੀਂ, ਦੇਸ਼ ਤਾਂ ਗਰਕੇ ਕਰ ਦਿੱਤਾ ਇਹਨਾਂ ਨੇ। ਦੇਖੋ ਅਸਲ ਦੇ ਵਿੱਚ ਗੱਲ ਕੀ ਹੈ ਕਿ ਮੋਦੀ ਸਾਹਿਬ ਦੀਆਂ ਵਿਦੇਸ਼ ਫੇਰੀਆਂ ਨੇ ਰਿਕਾਰਡ ਤੋੜ ਦਿੱਤਾ। ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਨੇ ਰਿਕਾਰਡ ਤੋੜ ਦਿੱਤਾ। ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ਤੋਂ ਸਭ ਤੋਂ ਸਿਖਰ ਤੇ ਹੈ। ਭੁੱਖਮਰੀ ਦੇ ਵਿੱਚ ਅਸੀਂ ਹੋਰ ਨਵੇਂ ਪਾਏਦਾਨ ਹਾਸਲ ਕਰਦੇ ਜਾ ਰਹੇ ਹਾਂ। 117 ਦੇਸ਼ ਆ, 101 ਦੇਸ਼ ਸਾਡੇ ਨਾਲੋਂ ਬਿਹਤਰ ਆ, 102 ਨੰਬਰ ਤੇ ਆ ਅਸੀਂ। 101 ਦੇਸ਼ ਸਾਡੇ ਨਾਲੋਂ ਬਿਹਤਰ ਆ, 105 ਦੇਸ਼, ਸਿਰਫ ਮਹਿਜ਼ 15 ਦੇਸ਼ ਆ ਜਿੱਥੇ ਸਾਡੇ ਨਾਲੋਂ ਮਾੜੇ ਹਾਲਾਤ ਆ। ਤੇ ਸਾਡੇ ਆਗੂ ਕਹਿੰਦੇ, ਰਾਜਨਾਥ ਸਿੰਘ ਵਰਗੇ ਜਾਂ ਮੋਦੀ ਵਰਗੇ, ਕਿ ਅਸੀਂ $5 ਟ੍ਰਿਲੀਅਨ ਦੀ ਅਰਥ ਵਿਵਸਥਾ ਬਣਾਵਾਂਗੇ। 5 ਟ੍ਰਿਲੀਅਨ ਤੇ $5 ਟ੍ਰਿਲੀਅਨ ਵਾਲਿਆਂ ਕੋਲੇ 19 ਕਰੋੜ ਬੰਦੇ ਦਾ ਢਿੱਡ ਨਹੀਂ ਭਰਦਾ ਇਹਨਾਂ ਤੋਂ। ਤੇ ਜਿਹੜੀ ਇਹਨਾਂ ਦੀ GDP ਆ, ਦੱਸੀ ਜਾਣ ਭਾਵੇਂ ਕੁਛ, ਪਰ ਆਈ ਤਿਮਾਹੀ ਡਿੱਗਦੀ ਆ, ਆਈ ਤਿਮਾਹੀ ਡਿੱਗਦੀ। ਬੇਰੁਜ਼ਗਾਰੀ ਨੇ ਰਿਕਾਰਡ ਤੋੜ ਦਿੱਤੇ ਆ। ਪਰ ਦੂਜੇ ਪਾਸੇ ਕੀ ਆ ਕਿ ਤੇਜ਼ੀ ਦੇ ਨਾਲ ਵਿਕਾਸ ਕਰ ਰਿਹਾ ਸਾਡੇ ਅਰਥਚਾਰੇ, ਸਾਡੀਆਂ ਅਖਬਾਰਾਂ ਲਿਖਦੀਆਂ, ਸਾਡੇ TV ਚੈਨਲ ਦੱਸਦੇ ਸਾਨੂੰ ਹੱਥ ਨੇ ਜੀ। ਹੁਣ ਪਰ ਅਸਲ ਦੇ ਵਿੱਚ ਇਹ ਪਹਿਲੇ ਨੰਬਰ ਤੇ ਰਹਿਣ ਦੇ ਬਾਵਜੂਦ ਜਿਹੜਾ ਤੇਜ਼ੀ ਦਾ ਵਿਕਾਸ ਕਰਦਾ ਭਾਰਤ, ਜਿਹੜੀ ਇਹਦੀ ਵਿਕਾਸ ਦਰ ਆ 8 ਤੋਂ ਘੱਟ ਕੇ 5% ਤੇ ਆ ਡਿੱਗੀ ਆ। ਨਿਰਮਾਣ ਉਦਯੋਗ, ਕੰਸਟਰਕਸ਼ਨ ਜਿਹੜਾ ਉਦਯੋਗ ਆ, ਆਟੋਮੋਬਾਈਲ ਸੈਕਟਰ, ਖਨਨ, ਰੀਅਲ ਸਟੇਟ, ਉਸਾਰੀ, ਸੇਵਾ ਖੇਤਰ, ਖੇਤੀਬਾੜੀ, ਇਹ ਸਾਰਾ ਕੁਛ ਠੱਪ ਹੋ ਗਿਆ ਵਾ। ਬੇਰੁਜ਼ਗਾਰੀ ਨੇ 45 ਸਾਲਾਂ ਦਾ ਰਿਕਾਰਡ ਤੋੜ ਕੇ 6% ਦਾ ਅੰਕੜਾ ਲੰਘ ਚੁੱਕੀ ਹੈ। 6% ਜਿਹੜੀ ਪਹਿਲਾਂ ਕਦੇ ਨਹੀਂ ਹੋਈ। ਭਾਰਤ ਪਹਿਲੇ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਅਤੇ ਹੋਰ ਅਸਮਾਨਤਾ ਦੇ ਕਰਕੇ ਜਿਹੜਾ ਬਹੁ ਗਿਣਤੀ ਆਬਾਦੀ ਦੇ ਖਿਲਾਫ ਪੱਧਰ ਆ, ਜਿਹੜੀ ਸਾਡੀ ਬਹੁ ਗਿਣਤੀ ਆਬਾਦੀ ਆ, ਬਹੁਤ ਹੇਠਲੇ ਪੱਧਰ ਦਾ ਜੀਵਨ ਬਤੀਤ ਕਰਦੀ ਆ। ਨਾਮ ਜੰਮੇ ਬੱਚੇ 0 ਤੋਂ ਲੈ ਕੇ 5 ਸਾਲ ਤੱਕ ਜਿਹੜੀਆਂ ਮੌਤਾਂ ਦਾ ਅੰਕੜਾ ਸਭ ਤੋਂ ਵੱਧ ਸਾਡੇ ਭਾਰਤ ਦੇ। ਹੋਰ ਇੱਥੇ ਜਿਹੜਾ ਲੋਕਾਂ ਦਾ ਜ਼ਿੰਦਗੀ ਨੂੰ ਜਿਉਣ ਦਾ ਇੱਕ ਉਮਰ ਆ, ਜਿਹੜੀ ਆਪਾਂ ਕਹਿੰਦੇ ਕਿ ਇੱਕ ਔਸਤਨ ਉਮਰ ਆ, ਉਹ ਵੀ ਸਾਡੀ ਲਗਾਤਾਰ ਘਟਦੀ ਜਾ ਰਹੀ, ਕਿਉਂਕਿ ਸਾਡੇ ਇੱਥੇ ਪ੍ਰਦੂਸ਼ਣ ਬੜਾ ਵਾ, ਭੁੱਖਮਰੀ ਬੜੀ ਆ, ਸਾਡੇ ਇੱਥੇ ਪੌਸ਼ਟਿਕ ਆਹਾਰ ਨਹੀਂ ਮਿਲਦਾ, ਸੰਤੁਲਿਤ ਭੋਜਨ ਨਹੀਂ ਮਿਲਦਾ। ਸੋ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਸਾਡਾ ਪ੍ਰਧਾਨ ਮੰਤਰੀ ਆ ਜਿਹੜਾ ਜਾ ਕੇ
ਅਬ ਕੀ ਬਾਰ ਟਰੰਪ ਸਰਕਾਰ। ਤੇ ਇੱਕ ਪਾਸੇ ਸਾਡਾ ਦੇਸ਼ ਹੈ ਜਿਹਨੂੰ ਜਿਹੜਾ ਤੜਕੇ ਜਿਹਦੀ ਅੱਖ ਖੁੱਲ ਗਈ ਉਹਨੂੰ ਅੱਖ ਨੂੰ ਪਤਾ ਨਹੀਂ ਕਿ ਮੇਰੇ ਅੰਦਰ ਭੋਜਨ ਦਾ ਨਿਵਾਲਾ ਜਾਣਾ ਕਿ ਨਹੀਂ ਜਾਣਾ, ਮੈਂ ਅੰਦਰ ਮੇਰੇ ਬੁਰਕੀ ਜਾਣੀ ਹੈ ਕਿ ਨਹੀਂ ਜਾਣੀ। ਸੋ ਲੋੜ ਆ ਕਿ ਭਾਰਤ ਹਿੰਦੂ ਰਾਸ਼ਟਰ ਬਣੂਗਾ, ਹਿੰਦੂ ਰਾਸ਼ਟਰ ਬਣਾਵਾਂਗੇ, ਇੱਕ ਬੋਲੀ ਇੱਕ ਦੇਸ਼ ਹੋਣਾ ਚਾਹੀਦਾ, ਅਬ ਕੀ ਬਾਰ ਟਰੰਪ ਸਰਕਾਰ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਇਹਨਾਂ ਚੀਜ਼ਾਂ ਤੋਂ ਪਾਸੇ ਕਰਕੇ ਆਗੂਆਂ ਨੂੰ ਨਹੀਂ ਲੋੜ, ਲੋਕਾਂ ਨੂੰ ਲੋੜ ਹੈ ਕਿ ਇਹਨਾਂ ਚੀਜ਼ਾਂ ਦੇ ਭੰਬਲ ਭੂਸੇ ਦੇ ਵਿੱਚੋਂ ਨਿਕਲ ਕੇ, ਮਨ ਕੀ ਬਾਤ ਕਰਨ ਵਾਲੇ ਠੱਗ ਦੇ ਭੰਬਲ ਭੂਸੇ ਦੇ ਵਿੱਚੋਂ ਨਿਕਲ ਕੇ ਇਸ ਵੇਲੇ ਮੁਲਕ ਦੇ ਹਾਲਾਤ ਬਣਾਏ ਜਾਣ। ਕਤਾਰਬੰਦੀ ਦਾ ਹਿੱਸਾ ਨਾ ਬਣੋ, ਹੁਕਮਰਾਨਾਂ ਨੂੰ ਸਵਾਲ ਕਰੋ। ਜੀ ਜੀ, ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਹ ਸਨ ਸਾਡੇ ਨਾਲ ਜੁੜੇ ਪ੍ਰਵੀਨ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।